ਅੱਜ ਦਾ ਦਿਨ ਉਹ ਇੱਕ ਟਰੈਚਰੀ ਦਾ ਦਿਨ ਹੈ, ਇੱਕ ਵੱਡੀ ਗਦਾਰੀ ਦਾ ਦਿਨ ਹੈ, ਜਿੱਥੇ ਕਿ ਉਹ ਸੰਭਾਵਨਾਵਾਂ ਜਿਹੜੀਆਂ ਸਾਡੀ ਲੜਾਈ ਨੂੰ ਸਿੱਧੀ ਖਾਲਿਸਤਾਨ ਵੱਲ ਲੈ ਕੇ ਜਾਣ ਵਾਲੀਆਂ ਸੀ, ਉਹਨਾਂ ਨੂੰ ਵਾਪਸ ਇੰਡੀਆ ਦਾਇਰਾਕਾਰ ਦੇ ਵਿੱਚ ਲਿਆ ਕੇ ਔਰ ਇਸ ਸਮਝੌਤੇ ਨੂੰ ਰਾਜੀਵ ਲੌਂਗੋਵਾਲ ਅਕੋਰਡ ਕਿਹਾ ਗਿਆ। ਇੰਨਾ ਖੂਨ ਦਾ ਇੱਕ ਦਰਿਆ ਵਗਵਾ ਕੇ ਟੋਟਲ ਵਾਰ ਜਿਹੜੀ ਸਾਡੇ ਤੇ ਥੋਪੀ ਗਈ, ਲੇਕਿਨ ਇਹ ਸਮਝੌਤਾ ਹੋ ਰਿਹਾ ਕਿ ਅਸੀਂ ਜਿਹੜਾ 15 ਅਗਸਤ 1986 ਤੱਕ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁਕੰਮਲ ਕਰਕੇ ਦੇਵਾਂਗੇ। ਗਵਰਨਮੈਂਟ ਜਿਹੜੀ ਹੈ ਇੰਡੀਆ, ਉਹ ਇਸ ਗੱਲ ਦੇ ਉੱਤੇ ਐਗਰੀ ਕਰਦੀ ਹੈ ਕਿ ਉਹ ਆਲ ਇੰਡੀਆ ਗੁਰਦੁਆਰਾ ਬਿੱਲ ਬਣਾਏਗੀ, ਜਿਹਦੇ ਥੱਲੇ ਜਿਹੜੇ ਭਾਰਤ ਭਰ ਦੇ ਗੁਰਦੁਆਰੇ ਨੇ ਉਹਦੇ ਥੱਲੇ ਆਉਣ। ਇਹਦੇ ਲਈ ਅਸੀਂ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਅਕਾਲੀ ਦਲ ਨਾਲ ਸਲਾਹ, ਇਹ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਮੰਨਣਾ ਜਿਹਨੂੰ ਕਹਿੰਦੇ ਸੀ ਜੀ, ਉਹਨਾਂ ਨੇ ਮੰਨ ਲਿਆ। ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਪੰਜਾਬ ਦੇ ਵਿੱਚ ਲਾਇਆ, ਉਹ ਅਸੀਂ ਵਿਦਡਰਾ ਕਰ ਲਾਂਗੇ। ਪਰ ਜਿਨ੍ਹਾਂ ਨੇ ਮੁਲਕ ਦੇ ਖਿਲਾਫ ਵਾਰ ਵਿੱਢੀ, ਵੇਜਿੰਗ ਵਾਰ ਔਰ ਹਾਈਜੈਕਿੰਗ, ਉਹਨਾਂ ਨੂੰ ਇਹਦੇ ਤੋਂ ਐਗਜ਼ੈਂਪਟ ਨਹੀਂ ਕੀਤਾ ਜਾਏਗਾ। ਜਿਹੜੇ ਫਾਰਮਰਸ ਪੰਜਾਬ, ਹਰਿਆਣਾ, ਰਾਜਸਥਾਨ ਦੇ, ਉਹਨਾਂ ਨੂੰ ਜਿੰਨਾ ਪਾਣੀ ਮਿਲਦਾ ਉਹਨਾਂ ਮਿਲਦਾ ਰਹੇਗਾ। SYL ਨਹਿਰ ਕੰਪਲੀਟ ਹੋਏਗੀ ਔਰ ਇਹ ਜਿਹੜਾ ਸੈਂਟਰ ਗਵਰਨਮੈਂਟ ਮੇ ਟੇਕ ਸਮ ਸਟੈਪਸ ਫਾਰ ਦਾ ਪ੍ਰਮੋਸ਼ਨ ਆਫ ਪੰਜਾਬੀ ਲੈ, ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੈਂਟਰ ਗਵਰਨਮੈਂਟ ਕੁਝ ਕਦਮ ਚੁੱਕ ਸਕਦੀ ਹੈ। ਔਰ ਇਸ ਦੇ ਉੱਤੇ ਰਾਜੀਵ ਗਾਂਧੀ ਦੇ ਦਸਤਖਤ ਔਰ ਹਰਚੰਦ ਸਿੰਘ ਲੌਂਗੋਵਾਲ ਦੇ, ਇਹ ਸੀ ਟੋਟਲ ਸਰੈਂਡਰ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि 24 अज जिस तरह कि 24 जुलाई है, सो अज तो ठीक 39 साल पहला 24 जुलाई 1985 ਨੂੰ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਖਾਲਸਾ ਪੰਥ ਨਾਲ ਇੱਕ ਵੱਡਾ ਧਰੋਹ ਕਮਾਇਆ ਸੀ। ਉਸ ਵੱਲੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ, ਜਿਹੜਾ ਅਖੌਤੀ ਸਮਝੌਤਾ ਸਿੱਖ ਪੰਥ ਨਾਲ ਵੱਡੀ ਗਦਾਰੀ ਸੀ। ਸੋ ਜਿਸ ਦੀ ਸਜ਼ਾ ਲੌਂਗੋਵਾਲ ਨੂੰ 1 ਮਹੀਨੇ ਦੇ ਵਿੱਚ ਭੁਗਤਣੀ ਪਈ ਸੀ। 20 ਅਗਸਤ 1985 ਨੂੰ ਲੌਂਗੋਵਾਲ ਨੂੰ ਜਿਹੜਾ ਸੌਦਾ ਲਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਇਹ ਗੱਲ ਭਾਵੇਂ ਕਈ ਵਾਰੀ ਨਿਰਾਸ਼ਤਾ 'ਚ ਵੀ ਕਹਿੰਦੇ ਹਾਂ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਐਜ਼ ਏ ਪੀਪਲ, ਐਜ਼ ਏ ਸਿੱਖ ਕੌਮ, ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਔਰ ਇਹ ਜੇ ਹਿਸਟੋਰੀਕਲ ਕੰਟੈਕਸਟ ਮੈਂ 18ਵੀਂ ਸਦੀ ਤੋਂ ਹੀ ਇਸ ਨੂੰ ਅੱਡ-ਅੱਡ ਘਟਨਾਵਾਂ ਦੇ ਨਾਲ ਜੋੜ ਕੇ ਦੇਖਾਂ ਤੇ ਫਿਰ ਇਹ ਸੈਗਮੈਂਟ ਬਹੁਤ ਲੰਬਾ ਹੋਏਗਾ, ਅਸੀਂ ਵਕਤ ਦਾ ਵੀ ਧਿਆਨ ਰੱਖਦੇ ਹਾਂ। ਪਰ ਜੇ ਅਸੀਂ ਈਵਨ ਬਹੁਤ ਵਾਰ 47 ਦੌਰ ਦਾ ਤਾਂ ਬਹੁਤ ਚਰਚਾ ਹੁੰਦਾ ਹੈ ਕਿ ਭਾਈ ਕਿਵੇਂ ਅਸੀਂ ਉਹ ਮੌਕਾ ਗਵਾਇਆ ਔਰ ਇੱਕ ਉਹਦਾ ਨਤੀਜਾ ਸੀ ਸਾਡੀ ਵਿਕੀ ਹੋਈ ਜਾਂ ਅਲੜ ਜਾਂ ਨਾੜੀ ਜਾਂ ਨਾਈਵ ਜਾਂ ਬਿਲੋ ਇੰਟੈਲੈਕਟ ਸੀ, ਜਿਨ੍ਹਾਂ ਦੇ ਨਾਲ ਨੈਗੋਸ਼ੀਏਸ਼ਨ ਸੀ। ਲੀਡਰਸ਼ਿਪ ਦੀ ਬਦੌਲਤ ਅਸੀਂ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ 'ਚ ਆਏ। ਹੁਣ ਉਹ ਇਹ ਨਹੀਂ ਹੈ ਵੀ ਉਸ ਤੋਂ ਬਾਅਦ ਅਸੀਂ ਉਹ ਗਲਤੀ ਨਹੀਂ ਦੁਹਰਾਈ। ਉਹ ਗਲਤੀ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਈਵਨ ਜੂਨ 84 ਦੇ ਟੋਟਲ ਵਾਰ ਵਾਲੇ ਐਲਾਨ ਤੋਂ ਵੀ ਪਹਿਲਾਂ ਜਦੋਂ ਸੰਤ ਪਿੰਡਰਾਂ ਵਾਲਿਆਂ ਦੀ ਐਮਰਜੈਂਸ ਹੁੰਦੀ ਹੈ ਔਰ ਉਹ ਬਿਲਕੁਲ ਆਰਟੀਕੂਲੇਟ ਕਰਦੇ ਨੇ ਸਿੱਖਾਂ ਦੀ ਪੋਜੀਸ਼ਨ, ਆਜ਼ਾਦ ਇੱਕ ਕੌਮ ਦੇ ਤੌਰ 'ਤੇ ਸਿੱਖ ਇੱਕ ਅਲੱਗ ਕੌਮ ਹੈ ਦੇ ਕਾਨਸੈਪਟ ਨੂੰ ਅੱਗੇ ਤੋਰਦੇ ਨੇ ਔਰ ਇੱਕ ਆਨਰੇਬਲ ਐਗਰੀਮੈਂਟ ਵੱਲ ਵਧਣਾ ਚਾਹੁੰਦੇ ਨੇ, ਜਿਹੜਾ ਭਾਵੇਂ ਉਸ ਪੀਰੀਅਡ 'ਚ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਥੱਲੇ ਹੀ ਸੀ। ਪਰ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਟੌੜਾ, ਬਾਦਲ, ਤਲਵੰਡੀ ਦਾ ਜਿਹੜਾ ਟਰਾਇਓ ਹੈ ਔਰ ਇਹਨਾਂ ਦੇ ਜਿਹੜੇ ਥੱਲੜਾ ਲੈਵਲ ਤੱਕ ਹੈ, ਉਹ ਕਿਵੇਂ ਅੰਦਰੂਨੀ ਸਾਬੋਤਾਜ ਕਰਦੇ ਨੇ। ਹੁਣ ਇਸ ਗੱਲ ਦੇ ਸਬੂਤ ਨੇ ਕਿ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਕਿਵੇਂ 2 ਦਰਜਨ ਤੋਂ ਜ਼ਿਆਦਾ ਖੁਫੀਆ ਮੀਟਿੰਗਸ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਕਰ ਰਹੀ ਸੀ ਕੇਂਦਰ ਸਰਕਾਰ ਨਾਲ, ਔਰ ਕਿਤੇ ਨਾ ਕਿਤੇ ਬਾਦਲ ਵਰਗੇ ਹਾੜੇ ਵੀ ਕੱਢ ਰਹੇ ਸੀ ਕਿ ਭਾਈ ਇਸ ਸਾਧ ਤੋਂ ਸਾਡੀ ਜਾਨ ਛਡਾਓ, ਮਤਲਬ ਸੰਤ ਪਿੰਡਰਾਂ ਵਾਲਿਆਂ ਤੋਂ। ਹੁਣ ਇਹ ਜ਼ਰੂਰੀ ਨਹੀਂ ਹੁੰਦਾ ਜੇ ਚਿੱਠੀ ਲਿਖੀ ਨਹੀਂ ਲਿਖੀ, ਜੇ ਉਹ ਨਾ ਲਿਖਦੇ ਤਾਂ ਫਿਰ ਅਟੈਕ ਨਾ ਹੁੰਦਾ। ਪਰ ਅਸੀਂ ਇਹਨਾਂ ਦੇ ਰੋਲ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਕੌਮ ਦੀ ਯਕਜ਼ੈਦੀ 'ਚੋਂ 2 ਲੱਖ ਸਿੱਖ ਗ੍ਰਿਫਤਾਰੀਆਂ ਦੇ ਲਈ ਨਿਕਲਦੇ ਨੇ, ਗਲੋਬਲ ਲੈਵਲ ਦੇ ਉੱਤੇ ਗੱਲ ਹੁੰਦੀ ਹੈ, ਤੇ ਫਿਰ ਵੀ ਸਾਡਾ ਇੱਕ ਵੱਡਾ ਜਿਹੜਾ ਕਾਬਜ਼ ਧਿਰ ਹੈ
ਉਹ ਸਰਕਾਰ ਦੇ ਨਾਲ ਰਲੀ ਹੋਈ ਹੈ ਕਿਤੇ ਨਾ ਕਿਤੇ, ਜਾਂ ਉਸ ਦੀ ਸਾਇਲੈਂਟ ਸਪੋਰਟਰ ਹੈ। ਚਲੋ ਜੇ ਐਕਟਿਵ ਉਹਨੂੰ ਤੁਸੀਂ ਟ੍ਰੈਚਰੀ ਨਾ ਵੀ ਕਹੋ ਜੀ। ਲੇਕਿਨ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਕਿਉਂਕਿ 24 ਜੁਲਾਈ 1985 ਦਾ ਉਹ ਦਿਨ ਸੀ, ਕਿਉਂਕਿ ਜੂਨ 84 ਤੋਂ ਬਾਅਦ ਇੱਕ ਗੱਲ ਦੁਨੀਆ ਦੇ ਵਿੱਚ ਸਿੱਖ ਕੌਮ ਦੇ ਵਿੱਚ ਜਿਨ੍ਹਾਂ ਦਾ ਨਹੀਂ ਵੀ ਕੋਈ ਇੰਟਰਸਟ ਸੀ ਸਿੱਖ ਮੁੱਦਿਆਂ ਤੇ ਕਦੇ, ਜਿਹੜੇ ਅਮਰੀਕਾ, ਇੰਗਲੈਂਡ, ਕੈਨੇਡਾ ਆਇਆ, ਉਹਨਾਂ ਨੂੰ ਕਈ ਸਾਲ ਹੋ ਗਏ ਸੀ, ਸਿਰ ਮੁੰਨੇ ਸੀ, ਕੋਈ ਸਿੱਖੀ ਨਾਲ ਤਾਲੁਕ ਨਹੀਂ ਸੀ, ਇੱਕਦਮ ਉਹਨਾਂ ਦੇ ਅੰਦਰ ਆਪਣੀਆਂ ਸਿੱਖੀ ਰੂਟਸ ਵੱਲ ਪਰਤਣ ਦਾ ਉਹ ਸਾਰਾ ਖਿਆਲ ਵੀ ਆਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਨੇਸ਼ਨ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਫਾਈਨਲ ਜਿਹੜਾ ਵਾਟਰਸ਼ੈਡ ਆ ਉਹਦੇ 'ਚ ਆ ਗਿਆ ਸੀ ਕਿ ਟੋਟਲ ਤੋੜ ਵਿਛੋੜ ਹੋ ਗਿਆ। ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਸਿੱਖ ਇੰਟਰਨੈਸ਼ਨਲ ਇੰਟਰਵੈਂਸ਼ਨ ਮੰਗ ਰਿਹਾ ਸੀ। ਬਾਹਰ ਬੈਠੇ ਸਿੱਖਾਂ ਨੇ ਚਾਰ ਚਫੇਰੇ ਜਿਹੜਾ ਉਹ ਬਿਲਕੁਲ ਇਸ ਦੇ ਉੱਤੇ ਇਕੱਲੀ ਪ੍ਰੋਟੈਸਟ ਲਾਈਨ ਹੀ ਨਹੀਂ ਸੀ, ਵਿਦਨ ਸਿਸਟਮ ਵੀ ਗੱਲ ਚੱਲ ਰਹੀ ਸੀ। ਔਰ ਇੰਡੀਅਨ ਗੌਰਮੈਂਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਕਿ ਵੀ ਸਿੱਖਾਂ ਨੂੰ ਜਿਹੜਾ ਹੁਣ ਪਤਿਆਣਾ ਬੜਾ ਜ਼ਰੂਰੀ ਹੈ ਕਿਸੇ ਨਾ ਕਿਸੇ ਪਾਸਿਓਂ, ਜਾਂ ਇਹਨਾਂ ਨੂੰ ਅਗੇਨ ਡਿਊਪ ਕਰਨਾ। ਅਦਰਵਾਈਜ਼ ਕਿਉਂਕਿ ਬਾਹਰਲੇ ਸਿੱਖਾਂ ਨੇ ਇਹ ਵੀ ਮੰਗ ਖੁੱਲ੍ਹੇਆਮ, ਕੈਨੇਡਾ 'ਚ ਵੀ ਕਨਵੈਨਸ਼ਨ ਹੋਈ, ਟੋਰਾਂਟੋ 'ਚ, ਨਿਊਯਾਰਕ 'ਚ ਵੀ, ਕਿ ਬਾਹਰਲੇ ਸਿੱਖਾਂ ਦਾ ਇਹ ਮੈਸੇਜ ਸੀ ਕਿ ਵੀ ਅਕਾਲ ਤਖਤ ਸਾਹਿਬ ਨੂੰ ਹੁਣ ਅਸੀਂ ਬਣਾਉਣਾ ਨਹੀਂ ਹੈ। ਜੋ ਇਹਨਾਂ ਨੇ ਜਿਵੇਂ ਰੱਖਿਆ ਇਹ ਹੁਣ ਆਜ਼ਾਦ ਮੁਲਕ ਖਾਲਿਸਤਾਨ 'ਚ ਬਣਾਵਾਂਗੇ, ਇਹਨੂੰ ਅਸੀਂ ਇਵੇਂ ਹੀ ਰੱਖਾਂਗੇ। ਔਰ ਇਹਨੇ ਵੀ ਬੜੀ ਘਬਰਾਹਟ ਪੈਦਾ ਕੀਤੀ ਕਿ ਵੀ ਸਿੱਖ ਜਿਹੜਾ ਆਏਗਾ ਉਹ ਦੇਖੇਗਾ ਇਵੇਂ ਖੜਿਆ, ਉਹ ਤਾਂ ਬੰਦੂਕ ਚੁੱਕੇਗਾ, ਉਹ ਤਾਂ ਲੜੇਗਾ। ਉਦੋਂ ਹੀ ਉਹਨਾਂ ਨੇ ਫਿਰ ਇੱਕ ਪਾਸੇ ਤਾਂ ਜਿਵੇਂ ਸਰਕਾਰੀ ਸਰਬੱਤ ਖਾਲਸਾ ਬੂਟਾ ਸਿੰਘ ਨੂੰ ਅੱਗੇ ਲਾ ਕੇ ਨਿਹੰਗ ਜਿਹੜਾ ਸੰਤਾ ਸਿੰਘ ਸੀ ਬੁੱਢਾ ਦਲ ਦਾ, ਉਹ ਕਿਵੇਂ ਸਰਕਾਰੀ ਕਾਰ ਸੇਵਾ ਰਾਹੀਂ ਅਕਾਲ ਤਖਤ ਬਣਵਾ ਕੇ ਸਰਕਾਰੀ ਖਰਚੇ 'ਤੇ, ਨਹੀਂ ਤਾਂ ਇਹ ਵੀ ਕਦੇ ਹੋਇਆ ਵੀ ਜਿਹਨੂੰ ਤੁਸੀਂ ਤੋੜਿਆ ਸਰਕਾਰ ਕੋਈ ਇਸ ਕਿਸਮ ਦਾ ਹੁੰਦਾ, ਕਿਉਂਕਿ ਉਹਨਾਂ ਨੂੰ ਇਸ ਤੋਂ ਖੌਫ ਆਉਂਦਾ ਸੀ ਕਿ ਜੇ ਅਕਾਲ ਤਖਤ ਇਸੇ ਫਾਰਮ 'ਚ ਰਹਿਣ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਸਿੱਖਾਂ ਨੇ ਠੀਕ ਫੈਸਲਾ ਲਿਆ, ਉਹਨਾਂ ਨੇ ਜੋ ਸਰਕਾਰ ਸੇਵਾ ਨਾਲ ਬਣਿਆ ਸੀ ਉਹਨੂੰ ਢਾਹ ਕੇ ਫਿਰ ਦੁਬਾਰਾ ਬਣਾਇਆ। ਲੇਕਿਨ ਤੁਸੀਂ ਇਮੈਜਿਨ ਕਰੋ ਵੀ ਅਕਾਲ ਤਖਤ ਉਵੇਂ ਹੀ ਟੱਠਾ ਜੋ ਖੰਡਰਾਤ ਬਣਾਇਆ ਖਲੋਤਾ ਹੁੰਦਾ ਤੇ ਸਾਡੀ ਫਰੀडम ਕਿੰਨੀ ਕਰੀਬ ਸੀ। ਇੱਕ ਪਾਸੇ ਤਾਂ ਉਹਨਾਂ ਨੇ ਧਾਰਮਿਕ ਤੌਰ ਤੇ ਫਿਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਵੀ ਅੰਦਰ ਕੋਈ ਵੀ ਨਿਸ਼ਾਨੀ, ਉਹ ਮਨਜੀਤ ਕਲਕੱਤੇ ਨੂੰ ਸੈਕਟਰੀ ਲਾ ਕੇ ਸ਼੍ਰੋਮਣੀ ਕਮੇਟੀ ਦਾ, ਕੋਈ ਨਿਸ਼ਾਨੀ ਜਿਹੜੀ ਹੈ ਉਹ ਛੱਡੀ ਨਾ ਜਾਏ ਬਿਲਕੁਲ, ਤਾਂ ਕਿ ਜਲਿਆਂਵਾਲੇ ਬਾਗ ਦੀਆਂ ਤੇ ਅਜੇ ਤੱਕ ਵੀ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ, ਔਰ ਇਹਨਾਂ ਨੇ ਕਿਵੇਂ ਉਹਨਾਂ ਨਿਸ਼ਾਨੀਆਂ ਨੂੰ ਮਿਟਾਇਆ, ਇਹ ਇੱਕ ਵੱਖਰਾ ਵਿਸ਼ਾ। ਹੁਣ ਇਸ ਦੇ ਨਾਲ ਪੋਲੀਟੀਕਲ ਕੋਈ ਸੋ ਕਾਲਡ ਐਗਰੀਮੈਂਟ ਕਰਨਾ ਬੜਾ ਜ਼ਰੂਰੀ ਸੀ, ਜਿਹੜਾ ਇੱਕ ਆਈਵਾਸ਼ ਹੋਏ ਕਿ ਜੀ ਇੱਕ ਤਾਂ ਸਿੱਖਾਂ 'ਚ ਆਪਸੀ ਬਖੇੜਾ ਹੋਏ ਕਿ ਇੱਕ ਤੁਹਾਡਾ ਹੋ ਗਿਆ ਸਮਝੌਤਾ, ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਦੱਸਣ ਨੂੰ ਸੌਖਾ ਹੋਏ ਕਿ ਜੀ ਇਹ ਜਿਹੜਾ ਪਾਰਟ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਹੁਣ ਅਸੀਂ ਗੁੱਡੀ ਹੋ ਗਏ। ਹੁਣ ਉਸ ਦੇ ਲਈ ਉਹਨਾਂ ਨੇ ਇਹ ਜਿਹੜੇ ਆਪਣੇ ਦੋ ਫੀਲੇ, ਜਿਨ੍ਹਾਂ ਦੇ ਵਿੱਚ ਸੁਰਜੀਤ ਬਰਨਾਲਾ ਜਿਹਨੂੰ ਬਾਅਦ ਦੇ ਵਿੱਚ ਚੀਫ ਮਿਨਿਸਟਰ ਬਣਾਇਆ ਗਿਆ, ਔਰ ਬਲਵੰਤ ਸਿੰਘ ਫਾਈਨੈਂਸ ਮਿਨਿਸਟਰ, ਟਿੱਡਾ ਵੀ ਉਹਨੂੰ ਕਹਿੰਦਾ ਸੀ, ਲੱਡੂ ਵੀ ਕਹਿੰਦਾ ਸੀ, ਨਿੱਕੇ ਜਿਹੇ ਕੱਦ ਦਾ, ਹਾਲਾਂ ਉਹਨੂੰ ਬਾਅਦ 'ਚ ਸੋਧ ਦਿੱਤਾ ਗਿਆ ਸੀ, ਜਿਵੇਂ ਲੌਂਗੋਵਾਲ ਵੀ ਸੋਧਿਆ ਗਿਆ। ਹੁਣ ਇਹਨਾਂ ਦੋਨਾਂ ਨੂੰ ਉਹਨਾਂ ਨੇ, ਕਿਉਂਕਿ ਲੌਂਗੋਵਾਲ ਸੀ ਜਿਹੜਾ ਧਰਮਯੁੱਧ ਮੋਰਚੇ ਦਾ ਡਿਕਟੇਟਰ ਸੀ, ਇਹੀ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਵੀ ਸੀ 84 ਦੇ ਵੇਲੇ ਵੀ, ਜਿਹਨੇ ਲੌਂਗੋਵਾਲ ਔਰ ਟੌੜੇ ਨੇ ਅੰਦਰੋਂ ਸਰੈਂਡਰ ਕੀਤਾ। ਬਾਦਲ ਤਾਂ ਪਹਿਲਾਂ ਹੀ ਜੂਨ 84 ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਹੀ ਖਿਸ ਗਿਆ ਸੀ, ਉਹ ਤਾਂ ਉੱਥੇ ਹੈ ਹੀ ਨਹੀਂ ਸੀ। ਹੁਣ ਇਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ ਸੀ। ਜੇਲ੍ਹਾਂ 'ਚ ਇਸ ਲਈ ਨਹੀਂ ਸੀ ਰੱਖਿਆ ਕਿ ਜੇ ਇਹ ਕੋਈ ਮੁਜਰਮ ਸੀ ਸਰਕਾਰ ਦੇ, ਇਸ ਲਈ ਵੀ ਸਿੱਖਾਂ ਨੇ ਇੱਟਾਂ ਵੱਟੇ ਮਾਰ ਕੇ ਮਾਰ ਦੇਣ। ਹੁਣ ਉਹਨਾਂ ਨੂੰ ਉਹ ਬਾਹਰ ਕੱਢ ਕੇ ਉਹਨਾਂ ਨੂੰ ਜਿਹੜੀ ਕ੍ਰੈਡੀਬਿਲਿਟੀ ਵੀ ਇਹ ਦੇਣਾ ਚਾਹੁੰਦੇ ਸੀ ਸਿੱਖਾਂ 'ਚ ਕਿ ਜੀ ਦੇਖੋ ਉਹਨਾਂ ਦੇ ਨਾਲ ਸਮਝੌਤਾ ਕੀਤਾ। ਸੋ ਉਹਨਾਂ ਨੇ ਪਹਿਲਾਂ ਸਿਸਟਮੈਟਿਕਲੀ ਤਲਵੰਡੀ ਨੂੰ ਕੱਢਿਆ, ਫਿਰ ਲੌਂਗੋਵਾਲ ਨੂੰ ਕੱਢਿਆ, ਫਿਰ ਕਿਵੇਂ ਇਹਨਾਂ ਦੇ ਆਨਰ ਦੇ ਵਿੱਚ ਜਿਹੜੀ ਹੈ ਉਹ ਸਰਕਾਰੀ ਬੰਦੇ ਇਕੱਠੇ ਕਰਵਾਉਂਦੇ ਰਹੇ, ਖਬਰਾਂ ਲਵਾਉਂਦੇ ਰਹੇ ਜਿਵੇਂ ਮੋਸਟ ਵੈਲਕਮ ਹੈ। ਹਾਲਾਂ ਇਹਨਾਂ ਨੂੰ ਹਮੇਸ਼ਾ ਹਰ ਥਾਂ ਵੱਟੇ ਪਏ, ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਕਿ ਵੀ ਤੁਸੀਂ ਤਾਂ 2 ਲੱਖ ਮਰਜੀਵੜਿਆਂ ਦੀ ਫੌਜ ਭਰਤੀ ਕੀਤੀ ਸੀ, ਤੁਸੀਂ ਕਿਵੇਂ ਬਾਹਾਂ ਖੜੀਆਂ ਕਰਕੇ ਨਿਕਲੇ ਬਾਹਰ। ਔਰ ਸੰਤ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਤੁਸੀਂ ਕਾਂਗਰਸ ਦੀ ਉਪਜ ਕਹਿੰਦੇ ਸੀ, ਉਹਨਾਂ ਨੇ ਸ਼ਹੀਦੀ ਪਾਈ ਹੈ। ਇਹ ਇੱਕ ਵੱਖਰਾ ਵਿਸ਼ਾ ਚੱਲ ਰਿਹਾ ਸੀ, ਪਰ ਉਹਨਾਂ ਨੇ, ਔਰ ਇਸ ਗੱਲੋਂ ਬਾਦਲ ਔਰ ਟੌੜਾ ਵੀ ਇਹ ਸਮਝਦੇ ਸੀ ਕਿ ਇਸ ਸਟੇਜ 'ਤੇ ਸਰਕਾਰ ਨਾਲ ਸਮਝੌਤਾ ਕਰਨ ਦਾ ਮਤਲਬ ਹੋਏਗਾ ਆਪਣੀ ਮੌਤ ਨੂੰ ਆਵਾਜ਼ਾਂ ਮਾਰਨੀਆਂ, ਕਿ ਸਿੱਖਾਂ 'ਚ ਇੰਨਾ ਕੁ ਰੋਹ ਹੈ ਕਿ ਵੀ ਇਹ। ਲੇਕਿਨ ਇਹ ਲੌਂਗੋਵਾਲ ਜਿਹੜਾ ਇੱਕ ਅਨਪੜ੍ਹ ਖਤੂਤ ਉੱਥੇ ਪਿੰਡ ਦੇ ਡੇਰੇ 'ਚੋਂ ਚੁੱਕ ਕੇ ਉਹਨੂੰ ਪਹਿਲਾਂ ਕਈ ਵਾਰੀ 1-2 ਵਾਰ MLA ਲੜਾਇਆ, ਫਿਰ MP ਦਾ ਲੜਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਸੀਟ ਉਹਨੇ ਉਹਨੂੰ ਰਾਮੂ ਵਾਲੀਆ ਨੂੰ ਦਿੱਤੀ, ਉੱਦਾਂ ਦਾ ਹੀ ਉਹ
ਚੱਕਵਾਂ ਚੁੱਲ੍ਹਾ ਹੈ। ਔਰ ਇਸ ਸਭ ਦੇ ਚੱਲਦਿਆਂ ਲੌਂਗੋਵਾਲ ਦੇ ਨਾਲ ਇਹ ਦੋਨੋਂ ਹੀ ਰਾਊ ਕੇਤੂ ਜਿਹੜਾ ਬਰਨਾਲਾ ਔਰ ਬਲਵੰਤ ਸਿੰਘ ਖੜੇ ਕਰਤੇ ਔਰ ਉਹਨੂੰ ਰਿਲੀਜ਼ ਕਰਨ ਤੋਂ ਬਾਅਦ ਇਹਨਾਂ ਰਾਹੀਂ ਸਮਝੌਤਾ ਤਾਂ ਜਿਹੜਾ ਉਹ ਬਲਵੰਤ ਔਰ ਸੁਰਜੀਤ ਬਰਨਾਲੇ ਨਾਲ ਸਮਝੌਤਾ ਵੀ ਕਿਉਂ ਹੋਣਾ ਸੀ? ਸਮਝੌਤਾ ਉਹ ਬਰਨਾਲਾ 3rd ਕਲਾਸ ਵਕੀਲ ਬਰਨਾਲੇ ਦਾ ਜਿਹਦੇ ਉੱਥੇ ਪ੍ਰੈਕਟਿਸ ਵੀ ਨਹੀਂ ਸੀ ਚੱਲਦੀ, ਉਹਨੂੰ ਸੀ ਵੀ ਤੈਨੂੰ ਚੀਫ ਮਿਨਿਸਟਰ ਬਣਾਵਾਂਗੇ। ਉਹ ਤਾਂ ਸਾਰੀ ਉਮਰ ਸੋਚ ਵੀ ਨਹੀਂ ਸੀ ਸਕਦਾ ਵੀ ਜਦੋਂ ਤੱਕ ਬਾਦਲ ਬੈਠਾ ਹੈ ਜਾਂ ਟੌੜਾ ਬੈਠਾ ਹੈ ਤੇ ਉਹਨੂੰ ਕੋਈ ਚੀਫ ਮਿਨਿਸਟਰ ਬਣਾ ਸਿਰਫ 1 ਪੁਆਇੰਟ ਏਜੰਡਾ ਸੀ ਕਿ ਉਹਨੂੰ ਬਣਾਉਣਾ ਤੇ ਉਹਨਾਂ ਦੀ ਡਿਊਟੀ ਇਹ ਸੀ ਵੀ ਤੁਸੀਂ ਲੌਂਗੋਵਾਲ ਨੂੰ ਘੇਰ ਕੇ ਲਿਆਉਣਾ ਔਰ ਇੱਥੇ ਦਿੱਲੀ ਲਿਆ ਕੇ ਦਸਖਤ ਰਾਜੀਵ ਦੇ ਸਾਹਮਣੇ ਬਿਠਾ ਕੇ ਜੋ ਅਸੀਂ ਲਿਖਿਆ ਹੋਇਆ ਇਹਦੇ ਤੇ ਕਰਨੇ ਨੇ ਔਰ ਇਹਨੂੰ ਅਸੀਂ ਇਤਿਹਾਸਕ ਅਕਾਰਡ ਕਵਾਂਗੇ ਔਰ ਬੜਾ ਕਿ ਜਿੱਤ ਗਏ ਬੜਾ ਇਤਿਹਾਸ ਸਿਰਜਿਆ ਗਿਆ ਔਰ ਦੂਸਰਾ ਔਰ ਬਸ ਇੰਨਾ ਤੁਹਾਡਾ ਕੰਮ ਹੈ। ਔਰ ਇਵੇਂ ਹੀ ਹੋਇਆ। ਅੱਜ ਦਾ ਉਹ ਦਿਨ ਹੈ ਜਿਹੜਾ ਮੈਂ ਸਮਝਦਾ ਵੀ ਇੱਕ ਓਪਰਚੁਨਿਟੀ 47 ਵਾਲੀ ਬੇਸ਼ੱਕ ਉਹ ਵੱਡੀ ਓਪਰਚੁਨਿਟੀ ਸੀ, 3rd ਪਾਵਰ ਸੀ ਜਿਨ੍ਹਾਂ ਨੇ ਹੈਂਡਓਵਰ ਕਰਨੀ ਸੀ ਪਾਵਰ, ਪਰ ਅੱਜ ਦਾ ਦਿਨ ਉਹ ਇੱਕ ਟ੍ਰੈਚਰੀ ਦਾ ਦਿਨ ਹੈ, ਇੱਕ ਵੱਡੀ ਗਦਾਰੀ ਦਾ ਦਿਨ ਹੈ ਜਿੱਥੇ ਕਿ ਉਹ ਸੰਭਾਵਨਾਵਾਂ ਜਿਹੜੀਆਂ ਸਾਡੀ ਲੜਾਈ ਨੂੰ ਸਿੱਧੀ ਖਾਲਿਸਤਾਨ ਵੱਲ ਲੈ ਕੇ ਜਾਣ ਵਾਲੀਆਂ ਸੀ ਉਹਨਾਂ ਨੂੰ ਵਾਪਸ ਇੰਡੀਆ ਦਾਇਰਾਕਾਰ ਦੇ ਵਿੱਚ ਲਿਆ ਕੇ ਔਰ ਇਸ ਸਮਝੌਤੇ ਨੂੰ ਰਾਜੀਵ ਲੌਂਗੋਵਾਲ ਅਕੋਰਡ ਕਿਹਾ ਗਿਆ। ਔਰ ਮੈਂ ਉਸ ਸਮਝੌਤੇ ਦੀਆਂ ਸਾਰੀਆਂ ਮਦਾਂ ਮੇਰੇ ਸਾਹਮਣੇ ਨੇ ਜਿਨ੍ਹਾਂ ਦੇ ਵਿੱਚ ਕੁਝ ਵੀ ਨਹੀਂ ਸੀ ਸਿੱਖਾਂ ਦੇ ਲਈ ਨਿਕਲਣ ਵਾਲਾ। ਇੱਕ ਉਹਦੀ ਜਿਹੜੀ ਅਨਕੰਡੀਸ਼ਨਲ ਲਾਈਨ ਜਿਹੜੀ ਮੈਂ ਸਮਝਦਾ ਵੀ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹ ਸੀ ਦਾ ਕੰਸਟਰਕਸ਼ਨ ਆਫ SYL ਕੈਨਾਲ ਸ਼ੈਲ ਕੰਟੀਨਿਊ, the canal shall be completed by 15th August 1986। ਹੁਣ ਜਿੱਥੋਂ ਮੋਰਚਾ ਸ਼ੁਰੂ ਹੋਇਆ ਧਰਮਯੁੱਧ ਮੋਰਚਾ, ਜਦੋਂ ਇੰਦਰਾ ਗਾਂਧੀ ਟੱਕ ਲਾਉਣ ਉੱਥੇ ਕਰਪੂਰੀ ਆਈ ਪਟਿਆਲੇ ਦੇ ਵਿੱਚ, ਇਹ ਸਮਝੌਤੇ ਦਾ ਸੀ ਕਿ ਇੰਨਾ ਖੂਨ ਦਾ ਇੱਕ ਦਰਿਆ ਵਗਵਾ ਕੇ ਟੋਟਲ ਵਾਰ ਜਿਹੜੀ ਸਾਡੇ ਤੇ ਥੋਪੀ ਗਈ। ਲੇਕਿਨ ਇਹ ਸਮਝੌਤਾ ਹੋ ਰਿਹਾ ਕਿ ਅਸੀਂ ਜਿਹੜਾ 15 ਅਗਸਤ 1986 ਤੱਕ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁਕੰਮਲ ਕਰਕੇ ਦੇਵਾਂਗੇ। ਬਾਕੀ ਜਿਹੜੀਆਂ ਸੀ ਐਵੇਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਹੌਟ ਏਅਰ ਕਿ ਜੀ ਇਹ ਅਸੀਂ ਜਿਹੜੇ ਇਨੋਸੈਂਟ ਕਿਲ ਕੀਤੇ ਨੇ ਉਹਨਾਂ ਨੂੰ ਐਕਸਗ੍ਰੇਸ਼ੀਆ ਪੇਮੈਂਟ ਦੇਵਾਂਗੇ, ਸਾਰੇ ਹੀ ਜਿਹੜੇ ਦੇਸ਼ ਦੇ ਸਿਟੀਜ਼ਨ ਨੇ ਉਹਨਾਂ ਨੂੰ ਫੌਜ 'ਚ ਭਰਤੀ ਹੋਣ ਦਾ ਹੱਕ ਹੈ ਔਰ ਮੈਰਿਟ ਕ੍ਰਾਈਟੇਰੀਆ ਰਹੇਗਾ। ਰੰਗਾਨਾਥ ਮਿਸ਼ਰਾ ਕਮਿਸ਼ਨ ਜਿਹੜਾ ਬਣਾਇਆ ਨਵੰਬਰ ਦੇ ਦੰਗਿਆਂ ਦੀ ਪੜਤਾਲ ਦੇ ਲਈ, ਉਹ ਜਿਹੜਾ ਉਹਦੇ 'ਚ ਉਹ ਬੋਕਾਰੋ ਤੇ ਕਾਨਪੁਰ ਦੇ ਜਿਹੜੇ ਦੰਗੇ ਨੇ ਉਹਨਾਂ ਨੂੰ ਵੀ ਕਵਰ ਕਰੇਗਾ। ਔਰ ਇਸੇ ਤਰ੍ਹਾਂ ਜਿਹੜਾ ਗੌਰਮੈਂਟ ਜਿਹੜੀ ਹੈ ਇੰਡੀਆ ਉਹ ਇਸ ਗੱਲ ਦੇ ਉੱਤੇ ਐਗਰੀ ਕਰਦੀ ਹੈ ਕਿ ਉਹ ਆਲ ਇੰਡੀਆ ਗੁਰਦੁਆਰਾ ਬਿੱਲ ਬਣਾਏਗੀ ਜਿਹਦੇ ਥੱਲੇ ਜਿਹੜੇ ਭਾਰਤ ਭਰ ਦੇ ਗੁਰਦੁਆਰੇ ਨੇ ਉਹਦੇ ਥੱਲੇ ਆਉਣ। ਇਹਦੇ ਲਈ ਅਸੀਂ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਅਕਾਲੀ ਦਲ ਨਾਲ ਸਲਾਹ ਇਹ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਮੰਨਣਾ ਜਿਹਨੂੰ ਕਹਿੰਦੇ ਸੀ ਜੀ, ਉਹਨਾਂ ਨੇ ਮੰਨ ਲਿਆ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਪੰਜਾਬ ਦੇ ਵਿੱਚ ਲਾਇਆ ਉਹ ਅਸੀਂ ਵਿਦਡਰਾ ਕਰ ਲਾਂਗੇ, ਪਰ ਜਿਨ੍ਹਾਂ ਨੇ ਮੁਲਕ ਦੇ ਖਿਲਾਫ ਵਾਰ ਵਿੱਢੀ, ਵੇਜਿੰਗ ਵਾਰ ਔਰ ਹਾਈਜੈਕਿੰਗ, ਉਹਨਾਂ ਨੂੰ ਇਹਦੇ ਤੋਂ ਐਗਜ਼ੈਂਪਟ ਨਹੀਂ ਕੀਤਾ ਜਾਏਗਾ। ਔਰ ਇਸੇ ਤਰ੍ਹਾਂ ਜਿਹੜੇ ਬਾਕੀ ਕੇਸ ਨੇ ਉਹ ਆਰਡੀਨਰੀ ਅਦਾਲਤਾਂ ਦੇ ਵਿੱਚ ਚੱਲਣਗੇ। ਔਰ ਚੰਡੀਗੜ੍ਹ ਜਿਹੜਾ ਪ੍ਰੋਜੈਕਟ ਏਰੀਆ ਉਸ ਨੂੰ ਜਿਹੜਾ ਉਹ 26 ਜਨਵਰੀ 1986 ਤੱਕ ਪੰਜਾਬ ਨੂੰ ਦਿੱਤਾ ਜਾਏਗਾ। ਪਰ ਉਹਦੇ ਇਵਜ਼ ਦੇ ਵਿੱਚ ਜਿਵੇਂ ਇੰਦਰਾ ਗਾਂਧੀ ਨੇ ਕਿਹਾ ਸੀ ਕਮਿਸ਼ਨ ਹੋਏਗਾ ਜਿਹੜਾ ਹਿੰਦੀ ਸਪੀਕਿੰਗ ਏਰੀਏ ਮਤਲਬ ਅਬੋਹਰ ਫਾਜ਼ਿਲਕਾ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹ ਹਰਿਆਣੇ ਨੂੰ ਦੇਗਾ। ਔਰ ਇਹ ਜਿਹੜਾ ਇੰਦਰਾ ਗਾਂਧੀ ਨੇ ਅਵਾਰਡ ਆਲਰੇਡੀ ਦਿੱਤਾ ਹੋਇਆ ਸੀ ਔਰ ਇਹਨੂੰ ਅਸੀਂ ਜਿਹੜਾ ਇਹ 26 ਜਨਵਰੀ 1986 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ, ਪਰ ਜਿਹੜੇ ਹਿੰਦੀ ਬੋਲਦੇ ਇਲਾਕੇ ਪੰਜਾਬ ਦੇ ਨੇ ਉਹ ਹਰਿਆਣੇ ਨੂੰ ਦਿੱਤੇ ਜਾਣਗੇ। ਔਰ ਇਹ ਜਿਹੜਾ ਤੁਹਾਡਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਵੱਖਵਾਦੀ ਨਹੀਂ ਹੈ, ਇਹਨੂੰ ਅਸੀਂ ਜਿਹੜਾ ਸਰਕਾਰੀਆ ਕਮਿਸ਼ਨ ਸੈਂਟਰ ਸਟੇਟ ਰਿਲੇਸ਼ਨਸ ਨੂੰ ਡਿਫਾਈਨ ਕਰਦਾ ਉਹਦੇ ਹਵਾਲੇ ਕਰ ਦਿਆਂਗੇ। ਔਰ ਇਹ ਇਸ ਸਾਰੇ ਦੇ ਨਾਲ ਜਿਹੜਾ ਬਾਕੀ ਜਿਹੜੇ ਫਾਰਮਰਸ ਪੰਜਾਬ ਹਰਿਆਣਾ ਰਾਜਸਥਾਨ ਦੇ ਉਹਨਾਂ ਨੂੰ ਜਿੰਨਾ ਪਾਣੀ ਮਿਲਦਾ ਉਹਨਾਂ ਮਿਲਦਾ ਰਹੇਗਾ। SYL ਨਹਿਰ ਕੰਪਲੀਟ ਹੋਏਗੀ। ਔਰ ਇਹ ਜਿਹੜਾ ਸੈਂਟਰ ਗਵਰਨਮੈਂਟ ਮੇ ਟੇਕ ਸਮ ਸਟੈਪਸ ਫਾਰ ਦਾ ਪ੍ਰਮੋਸ਼ਨ ਆਫ ਪੰਜਾਬੀ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੈਂਟਰ ਗਵਰਨਮੈਂਟ ਕੁਝ ਕਦਮ ਚੁੱਕ ਸਕਦੀ ਹੈ। ਔਰ ਇਸ ਦੇ ਉੱਤੇ ਰਾਜੀਵ ਗਾਂਧੀ ਦੇ ਦਸਤਖਤ ਔਰ ਹਰਚੰਦ ਸਿੰਘ ਲੌਂਗੋਵਾਲ ਦੇ ਇਹ ਸੀ ਟੋਟਲ ਸਰੈਂਡਰ। ਔਰ ਇਸ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਜੋਕ ਜਿਹੜਾ 3 ਹਫ਼ਤੇ ਬਾਅਦ ਹੀ ਆਲਮੋਸਟ 3.5 ਹਫ਼ਤੇ ਬਾਅਦ ਸੱਚ ਸਾਬਤ ਹੋਇਆ ਕਿ ਉਦੋਂ ਤੋਂ ਇਹ ਸੀ ਕਿ ਵੀ
84 ਤੋਂ ਬਾਅਦ ਰਾਜੀਵ ਗਾਂਧੀ ਸੌਣ ਲੱਗੇ ਵੀ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਦਾ ਸੀ ਕਿ ਵੀ ਕਿਤੇ ਸੁੱਤੇ ਪਏ ਨੂੰ ਹੀ ਨਾ ਆ ਕੇ ਸਿੰਘ ਸੋਧ ਦੇਣ ਕਿ ਵੀ ਜਦੋਂ ਰਾਜੀਵ ਲੌਂਗੋਵਾਲ ਦਾ ਸਮਝੌਤਾ ਹੋਇਆ ਰਾਜੀਵ ਗਾਂਧੀ ਨੇ ਆਪਣੀ ਕਮੀਜ਼ ਖੋਲੀ ਆਪਣੀ ਬੁਲਟ ਪ੍ਰੂਫ ਜੈਕਟ ਕੱਢੀ ਤੇ ਕੱਢ ਕੇ ਲੌਂਗੋਵਾਲ ਨੂੰ ਦਿੱਤੀ ਕਹਿੰਦਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ ਹੁਣ ਤੁਹਾਨੂੰ ਲੋੜ ਹੈ। ਔਰ ਵਾਕਿਆ ਹੀ ਇਹ ਹੋਇਆ ਕਿ 20 ਅਗਸਤ ਨੂੰ ਫਿਰ ਸ਼ੇਰਪੁਰ ਗੁਰਦੁਆਰੇ ਦੇ ਇਹ ਪਟਿਆਲੇ ਦੇ ਨੇੜੇ ਤੇੜੇ ਹੈ ਸੰਗਰੂਰ ਪਟਿਆਲਾ ਪਿੰਡ 'ਚ ਜਿੱਥੇ ਉਹ ਆਇਆ ਸੀ ਲੌਂਗੋਵਾਲ ਉਸ ਦਾ ਜਿਹੜਾ ਹੈ ਉਸ ਨੂੰ ਜਿਹੜਾ ਉਹ ਸਜ਼ਾ ਦਿੱਤੀ ਗਈ ਪਰ ਕਿਸ ਪ੍ਰਾਈਸ ਤੇ। ਹੁਣ ਤੁਸੀਂ ਦੇਖੋ ਵੀ ਚਲਾਕੀ ਔਰ ਉਹਨੂੰ ਇੰਨਾ ਪ੍ਰਚਾਰਿਆ ਗਿਆ ਕਿ ਜੀ ਇਤਿਹਾਸਕ ਸਮਝੌਤਾ ਪਾਰਲੀਮੈਂਟ ਦੀ ਟੇਬਲ ਤੇ ਵੀ ਰੱਖਿਆ ਗਿਆ ਰਾਜੀਵ ਲੌਂਗੋਵਾਲ ਅਕੋਰਡ ਔਰ ਉਹਨੂੰ ਲੌਂਗੋਵਾਲ ਮਾਰਿਆ ਗਿਆ ਔਰ ਇੱਕ ਉਹਦੇ ਲਈ ਇੱਕ ਵੇਵ ਕ੍ਰੀਏਟ ਕੀਤੀ ਗਈ ਪੰਜਾਬ 'ਚ ਔਰ ਉਸ ਤੋਂ ਬਾਅਦ ਪੰਜਾਬ 'ਚ ਇਲੈਕਸ਼ਨਾਂ ਆਰਡਰ ਕੀਤੀਆਂ ਗਈਆਂ ਔਰ ਇਲੈਕਸ਼ਨਾਂ 'ਚ 70 ਸੀਟਾਂ ਜਿਹੜਾ ਬਾਦਲ ਐਂਡ ਟੌੜਾ ਜਿਹੜੇ ਨੇ ਉਹ ਪਾਸੇ ਹੋ ਗਏ ਸੀ ਕਿਉਂਕਿ ਉਹ ਤਾਂ ਇਸ ਸਮਝੌਤੇ ਦਾ ਹਿੱਸਾ ਨਹੀਂ ਸੀ ਔਰ ਸੁਰਜੀਤ ਸਿੰਘ ਬਰਨਾਲੇ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਗਿਆ। ਫਿਰ ਉਸ ਬਰਨਾਲੇ ਰਾਹੀਂ ਰਬੈਰਾ ਨੂੰ ਸੱਦਿਆ ਗਿਆ ਪੰਜਾਬ 'ਚ ਜਿਹਨੇ ਬੁਲਟ ਫਾਰ ਬੁਲਟ ਦੇ ਥੱਲੇ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕੀਤੇ। ਫਿਰ ਉਸ ਬਰਨਾਲੇ ਰਾਹੀਂ SYL ਕੈਨਾਲ ਦਾ ਕੰਮ ਅੱਗੇ ਚਲਾਇਆ ਗਿਆ। ਉਸ ਬਰਨਾਲੇ ਰਾਹੀਂ ਫਿਰ 26 ਜਨਵਰੀ 1986 ਦਾ ਦਿਨ ਲੰਘ ਗਿਆ ਚੰਡੀਗੜ੍ਹ ਕਿਹਨੇ ਦੇਣਾ ਸੀ ਉਹ ਸਾਰਾ ਕੁਝ ਉੱਥੇ ਹੀ ਰਿਹਾ। ਔਰ ਪ੍ਰੋਟੈਸਟ ਦੇ ਵਿੱਚ ਜਦੋਂ ਇਹਨੇ ਬਰਨਾਲੇ ਨੇ ਅਨੰਦਪੁਰ ਸਾਹਿਬ ਵੀ ਗੋਲੀ ਚਲਵਾਈ ਆਪਣੇ ਸਰਕਾਰ ਦੇ ਵੇਲੇ ਜੋ ਕੁਛ ਫਿਰ ਜਦੋਂ ਅਸੀਂ 4 ਫਰਵਰੀ 1986 ਦਾ ਸਾਕਾ ਨਕੋਦਰ ਦੇਖਦੇ ਉਹ ਵੀ ਕਿਵੇਂ ਉਹ ਵਰਤਾਇਆ ਗਿਆ ਉਹਦੇ ਚੱਲਦੇ ਆ ਜਦੋਂ ਬਰਨਾਲੇ ਨੂੰ ਨੇ ਇਸ ਕਿਸਮ ਦਾ ਬਿਲਕੁਲ ਸੈਂਟਰਲ ਏਜੰਸੀਆਂ ਫਿਰ ਕੱਲਾ ਇੱਥੇ ਹੀ ਨਹੀਂ ਰੁਕਿਆ ਬਰਨਾਲਾ ਕਿਉਂਕਿ 86 ਜਦੋਂ ਲੰਘ ਗਿਆ 26 ਜਨਵਰੀ ਔਰ ਦਾ ਸਰਬੱਤ ਖਾਲਸਾ ਆ ਗਿਆ 5 ਮੈਂਬਰੀ ਕਮੇਟੀ ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਬਰਨਾਲਾ ਨੈਸ਼ਨਲ ਇੰਟੈਗ੍ਰੇਟਿਡ ਕੌਂਸਲ ਦੀ ਮੀਟਿੰਗ 'ਚ ਦਿੱਲੀ 'ਚ ਸੀ ਉੱਥੋਂ ਹੈਲੀਕਾਪਟਰ ਤੇ ਆਏ ਕਮਾਂਡੋ ਭੇਜੇ ਔਰ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਦੇ ਉੱਤੇ ਫਿਰ ਫੁੱਲ ਫਲੈਜਡ ਹਮਲਾ ਜਿਹਦੇ ਥੱਲੇ ਕਿੰਨੇ ਅਖੰਡ ਪਾਠ ਖੰਡਿਤ ਹੋਏ ਔਰ ਕਿੰਨਾ ਹੋਇਆ ਹੁਣ ਉਹਦੇ ਚੱਲਦਿਆਂ ਬਰਨਾਲੇ ਨੂੰ ਪੰਥ 'ਚੋਂ ਕੱਢ ਦਿੱਤਾ ਗਿਆ। ਲੇਕਿਨ ਉਹੀ ਮੁੜ ਕੇ ਜੋ ਡਰਾਮੇਬਾਜ਼ੀ ਹੁੰਦੀ ਹੈ ਜੋ ਅੱਜ ਕੱਲ੍ਹ ਸੁਖਬੀਰ ਬਾਦਲ ਐਂਡ ਕੰਪਨੀ ਕਰ ਰਹੇ ਨੇ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਐਕਟਿੰਗ ਜਥੇਦਾਰ ਸੀ ਬਰਨਾਲਾ ਜਦੋਂ ਉਹਦੀ ਸਰਕਾਰ ਉਹਨੂੰ ਵਰਤ ਲਿਆ ਜਿੰਨਾ ਕਿ ਰਾਜੀਵ ਗਾਂਧੀ ਨੇ ਵਰਤਣਾ ਸੀ ਔਰ ਉਹਨੂੰ ਅਕਾਲ ਤਖਤ ਦੇ ਖਿਲਾਫ ਵੀ ਭੁਗਤਾਇਆ। ਬਾਅਦ ਦੇ ਵਿੱਚ ਕਾਂਗਰਸ ਨੇ ਜਿਹੜਾ ਉਹ ਸਰਕਾਰ ਡਿਸਮਿਸ ਕਰਤੀ ਗਵਰਨਰ ਰੂਲ ਲਾਗੂ ਕਰਤਾ। ਸੋ ਇਹ ਜਿਹੜੀ ਓਪਰਚੁਨਿਟੀ 84 ਤੋਂ ਬਾਅਦ ਸਾਡੇ ਸਾਹਮਣੇ ਆਈ ਕਿ ਭਾਈ ਸਰਕਾਰ ਨੂੰ ਝੁਕਾਇਆ ਜਾ ਸਕਦਾ ਸੀ ਕਿਸੇ ਵੀ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲਬਾਤ ਉਸ ਦਾ ਭੋਗ ਅੱਜ ਦੇ ਦਿਨ 24 ਜੁਲਾਈ 1985 ਨੂੰ ਇਹ ਸਮਝੌਤਾ ਹੁੰਦਾ ਰਾਜੀਵ ਲੌਂਗੋਵਾਲ ਅਕੋਰਡ ਉਸ ਦਾ ਖਾਤਮਾ ਕਰ ਦਿੱਤਾ ਜਾਂਦਾ। ਫਿਰ ਇਹ ਵੱਖਰੀ ਕਹਾਣੀ ਹੈ ਕਿ 86 ਤੋਂ 92 ਤੱਕ ਪਹੁੰਚਦੇ ਆ ਜਿਹੜੀਆਂ ਓਪਰਚੁਨਿਟੀਜ਼ ਫਿਰ ਕ੍ਰੀਏਟ ਹੁੰਦੀਆਂ ਨੇ ਉਹ ਕਿਵੇਂ ਸਾਬੋਤਾਜ ਹੁੰਦੀਆਂ ਪਰ ਇਹ ਹੈ ਕਿ ਭਾਈ ਅਸੀਂ ਹਮੇਸ਼ਾ ਕੋਈ ਵੀ ਮੌਕਾ ਜਿਹੜਾ ਮੌਕਾ ਗਵਾਉਣ ਦਾ ਹੈ ਉਹਨੂੰ ਹੱਥੋਂ ਨਹੀਂ ਜਾਣ ਦਿੰਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।